ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਬ੍ਰੇਕਿੰਗ ਨਿਊਜ਼ ਆ ਰਹੀ ਹੈ ਨਿਖਿਲ ਗੁਪਤਾ ਦੇ ਸੰਬੰਧ ਦੇ ਵਿੱਚ। ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੀ ਜੋ ਫੰਡਿੰਗ ਆ ਉਹ ਬਿਨਾਂ ਕਿਸੇ ਡਿਸੀਜਨ ਤੋਂ ਹੁਣ ਜਿਹੜੀ ਕਾਂਗਰਸ ਆ ਉਹ ਛੁੱਟੀ ਤੇ ਚਲੇ ਗਈ ਹੈਗੀ ਆ। ਡੈਮੋਕ੍ਰੇਟਸ ਦੇ ਵਿੱਚੋਂ ਕੱਲਾ ਇੱਕੋ ਇੱਕ ਕਾਂਗਰਸਮੈਨ ਫੈਟਰਮੈਨ ਸੀ ਜਿਸ ਨੇ ਸਪੋਰਟ ਕੀਤਾ ਹੋਮਲੈਂਡ ਸਿਕਿਉਰਿਟੀ ਫੰਡਿੰਗ ਬਿੱਲ ਤੇ ਡੀਐਚਐਸ ਹੁਣ ਸ਼ਟਡਾਊਨ ਵੱਲ ਜਾ ਰਹੀ ਹੈਗੀ ਆ। ਹਾਲਾਂਕਿ ਡੀਐਚਐਸ ਦੇ ਬਹੁਤ ਸਾਰੇ ਜਿਹੜੇ EMPLOYEES ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਐਮਰਜੈਂਸੀ EMPLOYEES ਗਿਣਿਆ ਜਾਂਦਾ ਹੈਗਾ। ਸੋ ਉਹਨਾਂ ਨੂੰ ਕੰਮ ਕਰਨਾ ਪਊਗਾ ਈਵਨ ਦੋ ਚਾਹੇ ਤਨਖਾਹ ਮਿਲੇ ਜਾਂ ਨਾ ਮਿਲੇ। ਪੈਨਸਿਲਵੇਨੀਆ ਦੇ ਜੌਨ ਫੈਟਰਮੈਨ ਇਕੱਲੇ ਇੱਕੋ ਇੱਕ ਡੈਮੋਕ੍ਰੇਟ ਆ ਜਿਨ੍ਹਾਂ ਨੇ ਉਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। 52 ਦੇ ਮੁਕਾਬਲੇ 47 ਦੇ ਨਾਲ ਇਹ ਬਿੱਲ ਜੋ ਆ ਉਹ ਫੇਲ ਹੋ ਗਿਆ। 60 ਵੋਟਾਂ ਚਾਹੀਦੀਆਂ ਸੀਗੀਆਂ ਫਾਰਵਰਡ ਹੋਣ ਦੇ ਲਈ। ਸੋ ਫਰਾਈਡੇ ਨਾਈਟ ਅੱਜ ਸ਼ੁੱਕਰਵਾਰ ਜਾਣੀ ਕਿ ਸ਼ਟਡਾਊਨ ਹੋਊਗਾ। ਬਹੁਤ ਸਾਰੀਆਂ ਡੀਐਚਐਸ ਦੀਆਂ ਏਜੰਸੀਜ਼ ਜਿਨ੍ਹਾਂ ਦੇ ਵਿੱਚ 에ਅਰਲਾਈਨ ਸੇਫਟੀ ਤੇ ਐਮਰਜੈਂਸੀ ਰਿਲੀਫ ਐਫਰਟਸ ਵੀ ਇਨਵੋਲਵ ਹੈਗਾ ਆ। ਸੋ 에ਅਰਪੋਰਟਸ ਦੇ ਉੱਤੇ ਵੀ ਥੋੜਾ ਡਿਲੇ ਹੋਊਗਾ ਈਵਨ ਦੋ ਜੋ ਉੱਥੇ EMPLOYEES ਹੈਗੇ ਡੀਐਚਐਸ ਦੇ ਉਹਨਾਂ ਨੂੰ ਕੰਮ ਜ਼ਰੂਰ ਕਰਨਾ ਪੈਣਾ ਪਰ ਕਈ ਵਾਰੀ ਉਹ ਫਿਰ ਛੁੱਟੀ ਵੀ ਮਾਰ ਜਾਂਦੇ ਹੈਗੇ ਆ ਤੇ ਉੱਥੇ ਜ਼ਰੂਰ ਡਿਲੇ ਹੋਊਗਾ। ਤੇ ਡੀਐਚਐਸ ਦੀ ਸੈਕਟਰੀ ਕ੍ਰਿਸਟੀ ਨੋਇਮ ਦੇ ਸੰਬੰਧ ਦੇ ਵਿੱਚ ਹੁਣ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸਾਰੇ ਪੋਲੀਟੀਸ਼ੀਅਨਸ ਵੱਲੋਂ ਵੀ ਉਸ ਨੂੰ ਰਿਜ਼ਾਈਨ ਕਰਨਾ ਚਾਹੀਦਾ। ਪੈਮ ਬੌਂਡੀ ਆ ਉਸ ਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਤੇ ਫੈਟਰਮੈਨ ਨੇ ਇਹ ਕਿਹਾ ਸੀ ਵੀ 2025 ਦਾ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਉਹਦੇ ਵਿੱਚ $75 ਬਿਲੀਅਨ ਫੰਡਿੰਗ ਆ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਲਈ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ ਇਹ ਲੱਗ ਹੀ ਰਿਹਾ ਸੀਗਾ ਵੀ ਇਹਨਾਂ ਦੀ ਰਾਏ ਜਿਹੜੀ ਉਹ ਸ਼ਾਇਦ ਨਹੀਂ ਬਣਨੀ। ਉੱਦਾਂ ਕੱਲ ਐਲਾਨ ਕੀਤਾ ਸੀ ਵੀ ਆਈਸ ਦੀ ਜਿਹੜਾ ਕ੍ਰੈਕਡਾਊਨ ਆ ਮਿਨੇਸੋਟਾ 'ਚ ਉਹ ਰੈਪ ਅਪ ਕੀਤਾ ਜਾ ਰਿਹਾ। ਟੌਮ ਹੋਮਨ ਹੋਣਾ ਨੇ ਐਲਾਨ ਕੀਤਾ ਸੀਗਾ। ਸੋ ਪਰ ਅਜੇ ਵੀ ਕਿਉਂਕਿ ਇਹਨਾਂ ਨੇ ਮੰਗਾਂ ਰੱਖੀਆਂ ਸੀਗੀਆਂ 10 ਮੰਗਾਂ ਡੀਐਚਐਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਕਿਹਨਾਂ ਨੇ ਪੂਰੀਆਂ ਕੀਤੀਆਂ। ਸੋ ਇਹ ਸ਼ਾਇਦ ਇਹ ਸੋਚਦੇ ਵੀ ਇਹਨਾਂ ਨੇ ਪੂਰੀ ਨਹੀਂ ਕੀਤੀ ਤੇ ਇਹਦੇ ਕਰਕੇ ਜਿਹੜੀ ਉਹ ਹੁਣ ਬੰਦ ਜਿਹੜਾ ਹੋ ਗਿਆ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਫਰਲੋ ਦੇ ਉੱਤੇ ਤਾਂ ਜਿਹੜੇ ਉਹ ਨਹੀਂ ਕੀਤੇ ਜਾਂਦੇ ਕਿਉਂਕਿ ਐਸੈਂਸ਼ੀਅਲ ਵਰਕਰਸ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਆ। ਸੋ ਕੰਮ ਉਹ ਕਰਦੇ ਰਹਿਣਗੇ ਪਰ ਫੰਡਿੰਗ ਉਹਨਾਂ ਦੀ ਆਊਗੀ ਕਿੱਦਾਂ, ਇਹ ਹੁਣ ਜਿਹੜਾ ਵੱਡਾ ਜਿਹੜਾ ਸਵਾਲ ਹੋਊਗਾ। ਕਿੰਨਾ ਕੁ ਚਿਰ ਜਿਹੜੇ ਲੋਕ ਬੋਨਸਿਸ ਦੇ ਲਈ ਇਹਨਾਂ ਨੇ ਜੁਆਇਨ ਕੀਤੀ ਆ ਫੋਰਸ ਉਹਨਾਂ ਦਾ ਕੀ ਜਿਹੜਾ ਬਣੂਗਾ। ਲਾਲਚ ਵਸ ਕੇ ਤੇ ਬਾਅਦ ਚੋਂ ਛੱਡ ਕੇ ਤਾਂ ਨਹੀਂ ਜਿਹੜੇ ਉਹ ਵਿੱਚੇ ਚਲੇ ਜਾਣਗੇ। ਸੋ ਕਈ ਤਰੀਕੇ ਦੀਆਂ ਜਿਹੜੀਆਂ ਔਕੜਾਂ ਆ ਸਕਦੀਆਂ ਨੇ। ਚਲੋ ਇਹ ਲੌਜਿਸਟਿਕਸ ਦਾ ਮਾਮਲਾ ਆ, ਆਉਂਦੇ ਸਮੇਂ ਦੇ ਵਿੱਚ ਪਤਾ ਜਿਹੜਾ ਉਹ ਲੱਗੇਗਾ। ਸੋ ਇਹ ਚੀਜ਼ ਜਿਹੜੀ ਉਹ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਹੈਗੀ ਆ ਤੇ ਡੀਐਚਐਸ ਜਿਹੜਾ ਉਹ ਸ਼ਟਡਾਊਨ ਹੋਣ ਜਾ ਰਿਹਾ ਆ। ਮਤਲਬ ਇਹ ਨਹੀਂ ਵੀ ਪੱਕਾ ਬੰਦ ਹੋਣ ਜਾ ਰਿਹਾ ਸਿਰਫ ਕਿਉਂਕਿ ਫੰਡਿੰਗ ਜਿਹੜੀ ਇਸ ਸਾਲ ਦੀ ਉਹਨਾਂ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਈ। ਇਸ ਕਰਕੇ ਕੰਮਕਾਜ ਦੇ ਵਿੱਚ ਥੋੜਾ ਬਹੁਤਾ ਤਾਂ ਜਿਹੜਾ ਉਸ ਦੇ ਵਿੱਚ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ। ਫੈਟਰਮੈਨ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਕਾਂਗਰਸਮੈਨ ਕਹਿ ਗਿਆ ਸੀ ਉਹ ਸੈਨੇਟਰ ਆ। ਐਕਚੁਅਲੀ ਸੈਨੇਟ ਦੇ ਵਿੱਚ ਇਹ ਵੋਟ ਪਈ ਸੀ 52 ਵੋਟਾਂ ਹੱਕ ਦੇ ਵਿੱਚ ਸੀਗੀਆਂ ਤੇ 47 ਉਹਦੇ ਉਲਟ ਸੀਗੀਆਂ। ਸੋ ਤੀਜੀ ਵਾਰੀ ਸ਼ਟਡਾਊਨ ਹੋਇਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਦੂਜੀ ਟਰਮ ਦੇ ਵਿੱਚ। ਸੋ ਦੇਖਦੇ ਆ 2 ਵੀਕ ਲਗਾਤਾਰ ਨੈਗੋਸ਼ੀਏਸ਼ਨ ਚੱਲਦੀ ਰਹੀ ਤੇ ਕੋਈ ਵੀ ਰਿਜ਼ਲਟ ਜਿਹੜਾ ਨਹੀਂ ਨਿਕਲਿਆ ਹੈਗਾ ਇਸ ਸੰਬੰਧ ਦੇ ਵਿੱਚ। ਜੀ ਜੀ